ਗੁਰੂ ਨਾਨਕ ਸਾਹਿਬ ਜੀ ਜੀਵਨ ਤੇ ਫਲਸਫਾ ਦਾ ਮੁੱਖ ਵਖਾਲੀ ਇਕੱਠ ਦਿਆਲ ਸਿੰਘ ਰਿਸਰਚ ਐਂਡ ਕਲਚਰ ਫੋਰਮ ਦੇ ਆਡੀਟੋਰੀਅਮ ਵਿੱਚ ਹੋਇਆ, ਜਿੱਥੇ ਪੰਜਾਬੀ ਰਹਿਤਲ ਤੇ ਤਸੱਵੁਫ ਨਾਲ ਜੁੜਤ ਰੱਖਣ ਵਾਲਿਆਂ ਭਰਵੀਂ ਰਲਤ ਕੀਤੀ। ਇਸ ਕਿਤਾਬ ਦੇ ਖੋਜਕਾਰ ਡਾਕਟਰ ਕਲਿਆਣ ਸਿੰਘ ਕਲਿਆਣ, ਡਾਕਟਰ ਅਜੀਤ ਸਿੰਘ, ਡਾਕਟਰ ਚਰਨਜੀਤ ਸਿੰਘ ਗੁਮਟਾਲਾ ਤੇ ਸਤਵੰਤ ਕੌਰ ਜੀ ਨੇ। ਗੱਲਬਾਤ ਕਰਨ ਵਾਲਿਆਂ ਦਾ ਆਖਣਾ ਸੀ ਕਿ ਬਾਬਾ ਨਾਨਕ ਜੀ ਦੀ ਹਯਾਤੀ ਤੇ ਫਲਸਫੇ ਬਾਰੇ ਇਹ ਖੋਜ ਉੱਚੀ ਪੱਧਰ ਦਾ ਕੰਮ ਹੈ। ਕਿਤਾਬ ਬਹੁਤ ਸੋਹਣੀ ਛਪੀ ਹੈ। ਅਸੀਂ ਕਹਿੰਦੇ ਆ ਨਾ ਕਿ ਜਿਹੜਾ ਪਹਿਲਾ ਇੰਪ੍ਰੈਸ਼ਨ ਹੈ ਬੰਦੇ ਦਾ ਉਹ ਚੰਗਾ ਹੋਵੇ ਤੇ ਬਾਅਦ ਚ ਉਹਨਾਂ ਨਾਲ ਗੱਲ ਕਰਨ ਨੂੰ ਵੀ ਜੀ ਕਰਦਾ। ਕਿਤਾਬ ਹੱਥ ਫੜਿਆ ਔਰ ਉਹਦੇ ਸਫੇ ਫਰੋਲਿਆਂ ਸਾਨੂੰ ਪਤਾ ਚੱਲਦਾ ਹੈ ਕਿ ਇਹਦੇ ਉੱਤੇ ਖਾਸ ਤਵੱਜੋ ਦਿੱਤੀ ਗਈ, ਇਹਦੀ ਛਪਾਈ ਦੇ ਉੱਪਰ, ਔਰ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਗਈ ਕਿ ਗਲਤੀਆਂ ਤੋਂ ਵੀ ਪਾਕ ਰਹੇ। ਜਿਹੜੇ ਮਜ਼ਾਮੀਨ ਚੁਣੇ ਗਏ ਨੇ ਉਹ ਬਹੁਤ ਹੀ ਸੋਹਣੇ ਔਰ ਪੂਰਾ ਅਹਾਤਾ ਕਰਦੇ ਨੇ ਗੁਰੂ ਜੀ ਦੀ ਹਯਾਤੀ ਦਾ ਔਰ ਜਿਹੜਾ ਉਹਨਾਂ ਦਾ ਜੀਵਨ ਫਲਸਫਾ ਸੀ ਉਹਦਾ ਵੀ। ਉਹਨਾਂ ਦੀ ਜੀਵਨੀ ਤੋਂ ਲੈ ਕੇ 12ਵਾਂ ਸਮਾਜੀ ਪਹਿਲੂ, ਸਿਆਸੀ ਪਿਛੋਕੜ, ਉਹ ਕਿਹੜੀ ਸ਼ੈ ਹੈ ਜਿਹੜੀ ਇਸ ਕਿਤਾਬ ਨੇ ਆਪਣੇ ਅੰਦਰ ਨਹੀਂ ਸਮੋਈ। ਵੇਖਣ ਨੂੰ ਤਾਂ ਤੁਹਾਨੂੰ ਬਹੁਤ ਚੰਦ ਸਫ਼ਿਆਂ ਦੀ ਕਿਤਾਬ ਲੱਗ ਰਹੀ ਹੈ, ਲੇਕਿਨ ਗੁਰੂ ਨਾਨਕ ਜੀ ਹੋਰਾਂ ਦੇ ਨਾਲ ਤੁਸੀਂ ਅਗਰ ਮੁਕੰਮਲ ਤਾਰੁਫ ਚਾਹੁੰਦੇ ਹੋਵੋ, ਔਰ ਖ਼ਾਸ ਤੌਰ 'ਤੇ ਜਿਹੜੇ ਸਾਡੇ ਇੱਧਰ ਦੇ ਸਾਥੀ ਨੇ ਜਿਹੜੇ ਸ਼ਾਹਮੁਖੀ ਜਾਣਦੇ ਨੇ ਔਰ ਗੁਰਮੁਖੀ ਨਾਲ ਉਹਨਾਂ ਦੀ ਵਾਕਫੀਅਤ ਨਹੀਂ ਹੈ, ਤੇ ਇਹ ਕਿਤਾਬ ਬਹੁਤ ਜ਼ਿਆਦਾ ਅਹਿਮੀਅਤ ਦੀ ਹਾਮਿਲ ਹੈ। ਸਾਨੂੰ ਆਪਣੇ ਪੜ੍ਹਾਰਾਂ ਨੂੰ ਵੀ ਕਹਿਣਾ ਚਾਹੀਦਾ ਕਿ ਇਹਨੂੰ ਪੜ੍ਹਨ, ਔਰ ਗੁਰੂ ਨਾਨਕ ਜੀ ਹੋਰਾਂ ਦਾ ਜਿਹੜਾ ਫਲਸਫਾ ਸੀ, ਜਿਹੜਾ ਉਹਨਾਂ ਨੇ ਆਪਣੀ ਸ਼ਾਇਰੀ ਦੇ ਰਾਹੀਂ ਬਿਆਨ ਕੀਤਾ, ਬੜੇ ਸੋਹਣੇ ਢੰਗ ਨਾਲ ਉਹਦੇ ਨਾਲ ਸਾਡੀ ਜਾਣਕਾਰੀ ਔਰ ਸਾਡਾ ਤੁਸੀਂ ਕਹਿ ਲਓ ਕਿ ਪਹਿਲਾ ਤਾਰੁਫ ਹੋ ਸਕਦਾ ਹੈ। ਗੁਰੂ ਸਾਹਿਬ ਨੇ ਇੱਥੇ ਸਾਫ਼ ਕਹਿ ਦਿੱਤਾ ਹੈ ਕਿ ਇਹ ਨਹੀਂ ਹੋ ਸਕਦਾ ਕਿ ਉਸ ਅਕਾਲ ਜਿਹੜਾ ਹੈ ਉਹ ਸਾਰੀ ਜਗ ਤੋਂ ਬਿਨਾਂ ਨਹੀਂ ਰਹਿ ਸਕਦਾ। ਅਜੂਨੀ ਜਿਸ ਚੀਜ਼ ਨੂੰ ਕੁਰਾਨ ਪਾਕ ਦੇ ਵਿੱਚ ਸੂਰਾ ਅਖਲਾਸ ਰਾਹੀਂ ਬਿਆਨ ਕੀਤਾ ਹੈ, ਬਿਲਕੁਲ ਸੇਮ ਇਹੋ ਹੀ ਇੱਥੇ ਸੇਮ ਇੱਕ ਹੋ ਜਾਂਦੇ ਹਨ। ਪਰ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਇਹ ਸ਼ਬਦ ਜਿਹੜੀ ਹੈ ਵੇਦਾਂ ਦੇ ਵਿੱਚ ਵੀ ਹੈ, ਇਹ ਤੌਰਾਤ, ਅੰਜੀਲ, ਜ਼ਬੂਰ 'ਚ ਵੀ ਹੈ। ਸੂਰਾ ਇਖਲਾਕ ਐਸੀ ਹੈ ਜਿਹਦਾ ਸਫ਼ਰ ਬਹੁਤ ਪੁਰਾਣਾ ਹੈ, ਲੱਖਾਂ ਸਾਲ ਪੁਰਾਣਾ, ਔਰ ਇਸੇ ਕਰਕੇ ਹੀ ਅਜੂਨੀ ਦਾ ਮਤਲਬ ਹੈ ਕਿ ਉਹ ਕਿਸੇ ਜੂਨਾਂ ਵਿੱਚ ਨਹੀਂ ਆਉਂਦਾ, ਉਹ ਜੂਨਾਂ ਤੋਂ ਰਹਿਤ ਹੈ। ਉਹ ਪਰਮਾਤਮਾ, ਉਹ ਖੁਦਾ, ਨਾ ਉਹਨੂੰ ਕਿਸੇ ਨੇ ਜੰਨਿਆ ਹੈ ਨਾ ਉਹਨੂੰ ਕਿਸੇ ਨੇ ਜੰਨਿਆ। किताब जिहड़ी है ये एक खूबसूरत चीज़ है और ये आर्टिकल जिहड़े ने ये सरसी नज़र नाल देखण तो ही बंदा मुतासर हो जाता, तो जदों इनू थोड़ा जिहा जरा तुसीं गहराई नाल देखोगे तो वाकई ये बहुत सारी ऐसियां काम दी चीज़ां ने जिहड़ियां सानूं पढ़नियां चाहीदियां ने। और खास तौर पर शाहमुखी विच बाबा जी दा जीवन और उन्हां दी फिलासफी ये समो दी गई है, और वाकई ये किताब इस काबिल है कि इसमें बच्चों तक या बाकी लोगों तक भी पहुँचाया जाए। ਇਕੱਠ ਅੰਦਰ ਇਹ ਵੀ ਆਖਿਆ ਗਿਆ ਕਿ ਜੇਕਰ ਬਾਬਾ ਜੀ ਦੇ ਫਲਸਫੇ ਅਮਨ ਉਤੇ ਅਮਲ ਕੀਤਾ ਜਾਵੇ ਤੇ ਦੁਨੀਆ ਵਿੱਚੋਂ ਨਫ਼ਰਤਾਂ ਮੁੱਕ ਜਾਣ ਤੇ ਹਰ ਪਾਸੇ ਭਾਈਚਾਰੇ ਦੀ ਫਜ਼ਾ ਕਾਇਮ ਹੋਵੇ। ਅੰਦਰਮੁਖੀ ਵਾਰ ਦੀ ਜਿਹੜੀ ਸੂਰਤ ਬਾਬਾ ਜੀ ਉਹਨਾਂ ਨੇ ਸਾਡੇ ਸਾਹਮਣੇ ਰੱਖੀ ਹੈ ਨਾ, ਇੱਕ ਤਾਂ ਵਾਰ ਦੀ ਫਾਰਮ ਦੇ ਉੱਤੇ ਜਿਹੜਾ ਕਿ ਉਹ ਨਿਸ਼ਾਨੀ ਛੰਦ ਔਰ ਸਰਕੁੰਡੀ ਛੰਦ ਦੇ ਅੰਦਰ ਜਿਸ ਤਰ੍ਹਾਂ ਕਾਫੀਏ ਦੀ ਰਿਦਮ ਚਲਦੀ ਆਉਂਦੀ ਸੀ, ਔਰ ਉਹਦੇ ਚ ਰਜ਼ਮੀਆਂ ਸ਼ਾਇਰੀ ਹੀ ਸਾਡੇ ਮੋਹਰੇ ਆਉਂਦੀ ਸੀ ਐਪਕਸ ਦੀ। ਦੂਜੀ ਬਾਬਾ ਜੀ ਉਹਨਾਂ ਨੂੰ ਬਾਹਰ ਮੁਖੀ ਤੋਂ ਅੰਦਰ ਮੁਖੀ ਕੀਤਾ ਕਿ ਜੇ ਜੰਗਾਂ ਬਾਹਰ ਚਲਦੀਆਂ ਪਈਆਂ ਨੇ ਤੇ ਇੱਕ ਜੰਗ ਆਪ ਨਾਲ ਵੀ ਹੈ। ਸੋ ਮੈਨੂੰ ਇਬਨ ਅਰਬੀ ਦਾ ਉਹ ਜਿਹੜਾ ਕਿ ਕਦ ਆਰਫਾ ਨਫਸੂ ਫਕਦ ਆਰਫਾ ਰੱਬੂ, ਜਿਨਨੇ ਆਦੇ ਨਫਸ ਨੂੰ ਪਹਿਚਾਨ ਲਿਆ ਉਹਨੇ ਰੱਬ ਨੂੰ ਪਹਿਚਾਨ ਲਿਆ। ਸੋ ਵੱਡੀ ਜੰਗ ਤਾਂ ਬੰਦੇ ਦੀ ਆਦੇ ਆਪ ਨਾਲ ਹੀ ਹੁੰਦੀ ਹੈ। ਜਾਂ ਸੁਲਤਾਨ ਬਾਹੂ ਦਾ ਕਿ ਜੋ ਦਿਲ ਦਾ ਮਹਿਰਮ ਬਾਹੂ ਸੋ ਹੀ ਰੱਬ ਪਛਾਣੇ ਹੋ।
ਸੋ ਇਹ ਅੰਦਰਮੁਖੀ ਵਾਰ ਅਸਲ ਦੇ ਵਿੱਚ ਦਿਲ ਨਾਲ ਮੁਕਾਲਮਾ ਹੈ, ਮਨ ਨਾਲ ਮੁਕਾਲਮਾ ਹੈ, ਰੂਹ ਨਾਲ ਮੁਕਾਲਮਾ ਹੈ, ਆਪਣੀ ਹੋਂਦ ਨਾਲ ਮੁਕਾਲਮਾ ਹੈ, ਤੇ ਇਹ ਡਾਇਲਾਗ ਹੀ ਬੰਦੇ ਨੂੰ ਵੱਡਾ ਕਰਦਾ ਹੈ। ਕਿਸੇ ਵੀ ਮਹਾਨ ਹਸਤੀ ਦੇ ਫਲਸਫੇ ਨੂੰ ਜਾਣਨ ਲਈ ਦੋ ਬੁਨਿਆਦੀ ਸੋਰਸ ਹੁੰਦੇ ਨੇ। ਇੱਕ ਤੇ ਉਹਦੀ ਜ਼ਿੰਦਗੀ, ਹਯਾਤੀ ਜੀਵਨੀ, ਤੇ ਦੂਜਾ ਉਹਨਾਂ ਦਾ ਕਲਾਮ ਜਾਂ ਕ੍ਰੀਏਸ਼ਨਸ। ਜਾਂ ਤੇ ਤੁਸੀਂ ਉਹਨਾਂ ਦੀ ਜ਼ਿੰਦਗੀ ਦੇ ਵਾਕਿਆਤ ਤੋਂ ਉਹਨਾਂ ਦੇ ਫਲਸਫੇ ਨੂੰ ਅਖਜ਼ ਕਰ ਸਕਦੇ ਹੋ, ਤੇ ਜਾਂ ਜਿਹੜਾ ਉਹਨਾਂ ਦੀ ਤਖਲੀਕ ਹੈ ਉਹਦੇ ਵਿੱਚੋਂ ਤੁਸੀਂ ਉਹਨਾਂ ਦੇ ਫਲਸਫੇ ਨੂੰ ਕੱਢ ਸਕਦੇ ਹੋ। ਇਸ ਕਿਤਾਬ ਦੀ ਇਹ ਖੂਬੀ ਹੈ ਕਿ ਇਹਨਾਂ ਨੇ ਤਕਰੀਬਨ ਸਾਰੇ ਮਜ਼ਾਮੀਨ ਦੇ ਵਿੱਚ ਹੀ ਬਾਬਾ ਜੀ ਦੀ ਜਿਹੜੀ ਹਯਾਤੀ ਹੈ, ਜੀਵਨੀ, ਉਹਦੇ ਵਿੱਚੋਂ ਉਹਨਾਂ ਦੇ ਫਲਸਫੇ ਨੂੰ ਅਖਜ਼ ਕੀਤਾ ਹੈ, ਤੇ ਉਹਨਾਂ ਦਾ ਕਲਾਮ ਜਿਹੜਾ ਹੈ ਉਹਦੇ ਵਿੱਚੋਂ ਉਹਨਾਂ ਦੀ ਜਿਹੜੇ ਉਹਨਾਂ ਦਾ ਅਸਲ ਪੈਗਾਮ ਹੈ, ਇਨਸਾਨੀਅਤ ਦਾ ਹੈ, ਪਿਆਰ, ਅਮਨ, ਬਰਦਾਸ਼ਤ ਦਾ ਹੈ, ਉਹਨੂੰ ਸਮੇਟ ਕੇ ਇੱਕ ਜਗ੍ਹਾ ਤੇ ਪੇਸ਼ ਕੀਤਾ ਹੈ। ਇਹ ਇਸ ਕਿਤਾਬ ਦੀ ਸਭ ਤੋਂ ਵੱਡੀ ਖੂਬੀ ਹੈ ਕਿ ਹਰ ਜਿਹਨੇ ਵੀ ਮਜ਼ਮੂਨ ਲਿਖਿਆ ਉਹਨੇ ਬਾਬਾ ਜੀ ਦੀ ਹਯਾਤੀ ਤੇ ਨਾਲ ਉਹਨਾਂ ਦੇ ਫਲਸਫੇ ਨੂੰ ਜੋੜ ਕੇ ਫਿਰ ਉਹਦਾ ਨਿਚੋੜ ਕੱਢਿਆ ਹੈ। ਮੈਨੂੰ ਪਤਾ ਹੈ ਕਿ ਸਾਡੇ ਦੋਹਾਂ ਪੰਜਾਬਾਂ ਦੇ ਸਮਾਜਿਕ ਹਾਲਾਤ ਇੱਕੋ ਜਿਹੇ, ਜਿੱਥੋਂ ਤੱਕ ਆਰਥਿਕ ਗੁੰਝਲਾਂ ਨੇ, ਅਸੀਂ ਸਾਰੇ ਪਹਿਲੀ ਉਮਰੇ ਮੈਂ ਵੀ ਆਰਥਿਕ ਗੁੰਝਲਾਂ ਨਾਲ ਸੁਲਝਦੇ ਹੋਏ ਅੱਗੇ ਵੱਧਦੇ ਰਹੇ, ਤੇ ਇਸ ਆਰਥਿਕ ਗੁੰਝਲਾਂ ਨੂੰ ਹੱਲ ਕਰਦੇ ਕਰਦੇ ਅਸੀਂ ਉਹ ਕਹਾਣੀਆਂ ਤੱਕ ਪੁੱਜਦੇ ਹਾਂ ਜਿਹੜੀਆਂ ਇਸ ਵਿੱਚ ਦਰਜ ਕੀਤੀਆਂ ਹੋਈਆਂ। ਤੇ ਅਜਿਹੀਆਂ ਆਰਥਿਕ ਗੁੰਝਲਾਂ ਹਰ ਮੀਡੀਅਮ ਪਰਿਵਾਰ ਵਿੱਚ ਅਕਸਰ ਵਾਪਰਦੀਆਂ ਰਹਿੰਦੀਆਂ, ਤਾਂ ਉਹਨਾਂ ਦਾ ਇਹਦੇ 'ਚ ਵੇਰਵਾ ਦਿੱਤਾ ਹੋਇਆ। ਪੰਜਾਬੀ ਅਦਬ ਵਿੱਚ ਅਮਨ ਤੇ ਭਾਈਚਾਰੇ ਦੀ ਗੱਲ ਕਰਨ ਵਾਲੇ ਬਜ਼ੁਰਗਾਂ ਦੇ ਫਲਸਫੇ ਨੂੰ ਨੁਮਾਇਆ ਕਰਨ ਦੀ ਲੋੜ ਹੈ ਤਾਂ ਜੇ ਦੁਨੀਆ ਵਿੱਚੋਂ ਨਫ਼ਰਤਾਂ ਮੁਕਾਈਆਂ ਜਾ ਸਕਣ। ਕੈਮਰਾਮੈਨ ਸਈਦ ਅਲੀ ਕੈਸਰ ਦੇ ਨਾਲ ਲਿਜ਼ਵਾਨ ਅਸਗਰ ਬੱਟ, ਭੁਲੇਖਾ ਟੀਵੀ, ਲਾਹੌਰ।